ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਕੈਨਬਰਾ ਆਸਟ੍ਰੇਲੀਆ 'ਚ ਇੰਡੀਜੀਨੀਅਸ ਸੈਨੇਟਰ ਇੱਕ ਓਰੀਜਨਲ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਮੂਲ ਦੀ ਇੱਕ ਸੈਨੇਟਰ ਚੁਣੀ ਹੋਈ ਹੈਗੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਲੀਡੀਆ ਥੋਰਪੇ ਕਰਕੇ। ਉਹ ਪ੍ਰੋਟੈਸਟ ਵੀ ਬਹੁਤ ਕਰਦੀ ਰਹਿੰਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਜੋ ਉਹਨਾਂ ਲੋਕਾਂ ਦੇ ਨਾਲ ਜ਼ੁਲਮ ਹੋਇਆ ਉਹਦੇ ਬਾਰੇ ਐਕਸਪੋਜ਼ ਵੀ ਕਰਦੀ ਰਹਿੰਦੀ, ਚਾਹੇ ਉਹ ਪਾਰਲੀਮੈਂਟ 'ਚ ਹੋਵੇ ਚਾਹੇ ਉਹ ਬਾਹਰ ਵੀ ਕਿਤੇ ਹੋਵੇ। ਪਿਛਲੇ ਦਿਨਾਂ ਦੇ ਵਿੱਚ ਕਿੰਗ ਚਾਰਲਸ 3 ਉਹ ਆਸਟ੍ਰੇਲੀਆ ਵਿਜ਼ਿਟ ਕਰਨ ਗਏ ਸੀ ਤੇ ਉੱਥੇ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਗਏ ਤਾਂ ਲੀਡੀਆ ਥੋਰਪੇ ਨੇ ਉਹਨਾਂ ਦਾ ਚੰਗਾ ਜਿਹੜਾ ਆ ਝਾੜ ਝੰਮ ਕੀਤੀ ਤੇ ਉਹਦੇ ਚ ਉਹਨਾਂ ਨੇ ਕਿਹਾ ਵੀ ਯੂ ਕਮਿਟਡ ਜੈਨੋਸਾਈਡ ਅਗੇਂਸਟ ਆਵਰ ਪੀਪਲ, give us what you stole from us, our bones, our skulls, our babies, our people. You destroyed our land, give us a treaty, we want a treaty. ਸੋ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਸਾਰਾ ਕੁਝ ਤਬਾਹ ਕਰ ਦਿੱਤਾ, ਸਾਡੇ ਬੱਚੇ, ਸਾਡੀਆਂ ਲੋਕਾਂ ਨੂੰ ਤੇ ਸਾਡੀ ਧਰਤੀ ਨੂੰ, ਤੇ ਅਸੀਂ ਇਹ ਟਰੀਟੀ ਚਾਹੁੰਦੇ ਹੈਗੇ ਆ। ਕੋਈ ਵੀ ਟਰੀਟੀ ਜਿਹੜੀ ਆ ਬ੍ਰਿਟਿਸ਼ ਕੋਲੋਨਾਈਜ਼ਰ ਤੇ ਆਸਟ੍ਰੇਲੀਆ ਦੇ ਜਿਹੜੇ ਇੰਡੀਜੀਨੀਅਸ ਪੀਪਲ ਆ ਉਹਨਾਂ ਦੇ ਵਿੱਚ ਹਜੇ ਤੱਕ ਨਹੀਂ ਹੋਈ ਹੈਗੀ। ਪ੍ਰਿੰਸ ਚਾਰਲਸ ਚੁੱਪਚਾਪ ਰਿਹਾ ਤੇ ਪ੍ਰਾਈਮ ਮਿਨਿਸਟਰ ਟੋਨੀ ਐਲਬੈਨੀਜ਼ ਤੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਆਫੀਸ਼ੀਅਲ ਸੀਗੇ ਉਹਨਾਂ ਨੇ ਥੋਰਪੇ ਨੂੰ ਜਿਹੜਾ ਆ ਉਸ ਕਿੰਗ ਚਾਰਲਸ ਤੱਕ ਪਹੁੰਚਣ ਤੋਂ ਰੋਕ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਆ ਉਹਨੂੰ ਬਾਹਰ ਕੱਢ ਦਿੱਤਾ ਗਿਆ। ਸੋ ਜੋ ਥੋਰਪੇ ਆ ਬਹੁਤ ਰਿਨਾਊਂਡ ਹੈਗੇ ਆ, ਹਾਈ ਪ੍ਰੋਫਾਈਲ ਪ੍ਰੋਟੈਸਟ ਐਕਸ਼ਨ ਹਮੇਸ਼ਾ ਹੀ ਉਹ ਕਰਦੇ ਰਹਿੰਦੇ। 2022 ਦੇ ਵਿੱਚ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਜਿਸ ਟਾਈਮ ਦੇ ਉੱਤੇ ਜਦੋਂ ਮੈਂਬਰ ਪਾਰਲੀਮੈਂਟ ਬਣਦੇ ਹੈਗੇ ਉਹਨਾਂ ਨੂੰ ਸਹੁੰ ਚੱਕਣੀ ਪੈਂਦੀ ਹੈਗੀ ਆ ਤੇ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਨਾਂ ਆ ਉਹ ਕੁਈਨ ਐਲਿਜ਼ਾਬੈਥ ਦਾ ਨਹੀਂ ਲਿਆ ਸੀ। ਸੋ ਦੇਖੋ, ਜਦੋਂ ਕਈ ਵਾਰੀ ਆਪਾਂ ਵੀ ਸੋਚਦੇ ਹਾਂ ਵੀ ਜਦੋਂ ਇੱਕ ਬੰਦਾ ਉਸ ਕਮਿਊਨਿਟੀ ਦਾ ਜਿਨ੍ਹਾਂ ਦੇ ਨਾਲ ਇੰਨਾ ਜ਼ੁਲਮ ਹੋਇਆ ਹੋਵੇ ਪਾਰਲੀਮੈਂਟ ਜਾਂਦਾ, ਘੱਟੋ ਘੱਟ ਬੋਲਦਾ ਤਾਂ ਹੈ ਨਾ, ਰੌਲਾ ਪਾਉਂਦਾ। ਜਿੱਦਾਂ ਸਾਡੇ ਆਪਣੇ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਹੈਗੀ ਆ, ਹਮੇਸ਼ਾ ਜੋ ਸਿੱਖਾਂ ਦੇ ਨਾਲ ਧੱਕਾ ਹੋਇਆ ਉਹ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਬੋਲਦੇ ਹੈਗੇ ਆ। ਐਲਬਨੀਜ਼ ਜਿਹੜੇ ਆ ਉਹ ਚਾਹੁੰਦੇ ਆ ਵੀ ਉਹਨਾਂ ਦਾ ਮੁਲਕ ਰਿਪਬਲਿਕ ਬਣ ਜਾਏ ਵਿਦ ਐਨ ਆਸਟ੍ਰੇਲੀਅਨ ਹੈਡ ਆਫ ਸਟੇਟ। ਤੇ ਕਿਉਂਕਿ ਹਜੇ ਵੀ ਕਈ ਮੁਲਕਾਂ ਦੇ ਵਿੱਚ ਜਿਹੜਾ ਇੰਗਲੈਂਡ ਦਾ ਰਾਜਾ ਆ ਉਹਨਾਂ ਦਾ ਹੀ ਨਾਂ ਚੱਲਦਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਹਜੇ ਉਹਨਾਂ ਦੀ ਜਿਹੜੀ ਕਰੰਸੀ ਆ ਉੱਥੇ ਰਾਣੀ ਦੀ ਫੋਟੋ ਛਪਦੀ ਹੈਗੀ ਆ, ਹਾਲਾਂਕਿ ਉਹ ਆਜ਼ਾਦ ਹੋ ਚੁੱਕੇ ਹੈਗੇ। ਜੀ, ਇੱਕ ਆਪਾਂ ਬ੍ਰੇਕ ਲਾਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇੰਡੀਆ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜੋ ਕੁਝ ਚੱਲ ਰਿਹਾ ਆ, ਕੈਮਰਨ ਮਕੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਆ ਉਸ ਦੇ ਬਾਰੇ ਗੱਲ ਕਰਾਂਗੇ ਤੇ ਜਿਹੜਾ ਹਾਈ ਕਮਿਸ਼ਨਰ ਨੇ ਵੀ ਇੱਕ ਇੰਟਰਵਿਊ ਦਿੱਤੀ ਆ ਉਸ ਦੇ ਵਿੱਚ ਉਸਨੇ ਕੀ ਜਿਹੜੀਆਂ ਉਹ ਗੱਲਾਂ ਆਖੀਆਂ ਜਿਸ ਦੇ ਉੱਤੇ ਸਾਜ਼ਿਸ਼ ਜਿਹੜੀ ਆ ਉਹ ਹੈਗੀ ਆ। ਟਰੂਡੋ ਹੋਣਾ ਨੇ ਉਹਨਾਂ ਦਾ ਨਾਮ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲਿਆ ਸੀਗਾ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ RCMP ਦੇ ਦੁਆਰਾ। ਸੋ ਉਹ ਸਾਰੀ ਜਿਹੜੀ ਚਰਚਾ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।